ਅੱਗੜ ਪਿੱਛੜ ਜਿਹੜੀਆਂ ਉਹ ਰਿਕਾਰਡ ਹੋਈਆਂ ਤੇ ਫਿਰ ਪ੍ਰਸਾਰਿਤ ਹੋ ਗਈ। ਹੁਣ ਇਸ ਮਾਮਲੇ ਦੇ ਵਿੱਚ ਇੱਕ ਏਜੰਸੀਆਂ ਵਾਸਤੇ ਵੀ ਕੰਨ ਖੜੇ ਕਰਨ ਵਾਲੀ ਗੱਲ ਹੈ ਨਾ ਕਿ ਪਾਕਿਸਤਾਨ ਦੇ ਵਿੱਚ ਵੀਡੀਓ ਕਾਲ ਜੀ ਤੇ ਸ਼ਹਿਜ਼ਾਦ ਉਹ ਬੰਦਾ ਹੈ ਜਿਹਦਾ ਗਾਂ ਜਿਹੜਾ ਬੌਸ ਹੈ, ਤੁਸੀਂ ਦੇਖਿਆ ਹੋਣਾ ਹੈ ਵੀਡੀਓ 'ਚ ਕਈ ਵਾਰ ਪਾਕਿਸਤਾਨੀ ਦੁਬਈ 'ਚ ਕਈ ਵਾਰ ਉਹ ਸ਼ੇਰ ਨਾਲ ਲਈ ਫਿਰਦਾ ਹੁੰਦਾ ਹੈ, ਫਾਰੂਕ। ਅੱਛਾ। ਤੇ ਉਹਦਾ ਮਤਲਬ ਕਿ ਗਾਂ ਹੈਗਾ ਗੁਰਗਾ। ਤੇ ਗੱਲ ਇਹ ਆ ਕਿ ਹੁਣ ਇਸ ਕਾਲ ਦੀ ਨਾ ਤਾਂ ਕੋਈ ਤਸਦੀਕ ਕਰ ਰਿਹਾ ਏਜੰਸੀਆਂ ਵੱਲੋਂ, ਨਾ ਤਾਂ ਕੋਈ ਤਸਦੀਕ ਹੈ, ਨਾ ਹੀ ਕੋਈ ਖੰਡਨ ਹੈ, ਕਿਉਂਕਿ ਮਾਮਲਾ ਪਾਕਿਸਤਾਨ ਨਾਲ ਜੁੜਿਆ ਹੈ। ਅੱਗੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਕੈਨੇਡਾ 'ਚ ਕੀ ਹੋ ਰਿਹਾ। ਸਹੀ। ਕੈਨੇਡਾ 'ਚ ਨਿੱਜਰ ਮਾਮਲੇ ਦੇ ਤਾਰ ਤੁਹਾਨੂੰ ਪਤਾ ਹੈ ਇਸ ਵਿਰੋਧ ਦੇ ਨਾਲ ਜੁੜ ਰਹੇ, ਕੁਝ ਗ੍ਰਿਫਤਾਰੀਆਂ ਵੀ ਹੋਈਆਂ। ਹੁਣ ਪਾਕਿਸਤਾਨ ਦੇ ਵਿੱਚ ਕਾਲਿੰਗ ਵੀ ਨਹੀਂ, ਤੁਹਾਨੂੰ ਪਤਾ ਪਾਕਿਸਤਾਨ ਦੇ ਵਿੱਚ ਵੀ ਕਿਲਿੰਗਸ ਹੋਈਆਂ ਨੇ। ਮਤਲਬ ਕਿ ਇੱਥੇ ਚਰਚਾਵਾਂ ਕਈ ਨੇ, ਮੀਡੀਆ ਦੇ ਵਿੱਚ ਚਰਚਾਵਾਂ, ਖਿਆਫੇਬਾਜ਼ੀਆਂ, ਉਹ ਸਭ ਕੁਝ ਆਪਣੀ ਥਾਂ ਤੇ ਹੈ। ਪਰ ਏਜੰਸੀਆਂ ਇਹ ਖੰਡਨ ਨਹੀਂ ਕਰ ਰਹੀਆਂ ਕਿ ਇਹ ਕੋਈ ਫੇਕ, ਜਿੱਦਾਂ ਅੱਜ ਕੱਲ ਬਣ ਜਾਂਦੀਆਂ ਨੇ ਚੀਜ਼ਾਂ, ਤਾਂ ਕੀ ਇਹ ਕੋਈ ਇਸ ਤਰ੍ਹਾਂ ਦੀ ਕਾਲ ਬਣਾਈ ਗਈ ਆ, ਵੀਡੀਓ ਕਾਲ, ਜਾਂ ਇਹ ਵਾਸਤਵ ਦੇ ਵਿੱਚ, ਅਸਲੀਅਤ ਦੇ ਵਿੱਚ ਇਸੇ ਤਰ੍ਹਾਂ ਦੀ ਆ। ਤੇ ਮਤਲਬ ਕਿ ਇਹ ਨਾ ਖੰਡਨ ਹੈ, ਨਾ ਪ੍ਰਵਾਨਗੀ। ਅਸਲੀਅਤ ਦੇ ਵਿੱਚ ਹੁਣ ਇਹ ਕੀ ਆ ਸਾਨੂੰ ਨਹੀਂ ਪਤਾ, ਪਰ ਚੁੱਪੀ ਧਾਰੀ ਹੋਈ ਹੈ। ਤੇ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਦੇ ਵਿੱਚ ਜੀ। ਇਸ ਕਰਕੇ ਸਵਾਲ ਬੜੇ ਖੜੇ ਹੋ ਰਹੇ ਨੇ ਕਿ ਕੀ ਕਹਾਣੀ ਆ, ਕੀ ਗੱਲ ਹੈ, ਕੀ ਬਾਤ ਆ। ਪਰ ਹਾਲ ਦੀ ਘੜੀ ਅੱਜ ਸ਼ਾਮ ਤੱਕ, ਕਿਉਂਕਿ ਸਵੇਰੇ ਹੀ ਇਹ ਬਹੁਤ ਵੱਡੀ ਖਬਰ ਬਣ ਗਈ ਕਿ ਨੈਸ਼ਨਲ ਮੀਡੀਆ 'ਚ, ਆਪਣੇ ਸਟੇਟ ਮੀਡੀਆ 'ਚ ਬਹੁਤ ਜ਼ਿਆਦਾ ਖਬਰ, ਤੁਹਾਨੂੰ ਪਤਾ ਹੀ ਹੈ ਲਾਰੈਂਸ ਨਾਲ ਜੁੜੀ ਖਬਰ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਬਿਗ ਸਟੋਰੀ ਬਣ ਜਾਂਦੀ। ਤਾਂ ਉਹ ਜਿਹੜੀ ਬਿਗ ਸਟੋਰੀ ਆਫ ਡੇ ਕਹਿ ਸਕਦੇ ਆਪਾਂ, ਕਿ ਉਹ ਹਾਲੇ ਤੱਕ ਹਵਾ ਦੇ ਵਿੱਚ ਹੀ। ਕੋਈ ਏਜੰਸੀ ਕਿਸੇ ਨੇ ਖੰਡਨ ਨਹੀਂ ਕੀਤਾ, ਕੋਈ ਇਹਦੇ ਤੇ ਕੋਈ ਸਪਸ਼ਟੀਕਰਨ ਜਾਂ ਕੋਈ ਇਹਦੇ ਤੇ ਕਾਰਵਾਈ ਦਾ, ਐਕਸ਼ਨ ਦਾ ਹਾਲੇ ਤੱਕ ਐਲਾਨ ਨਹੀਂ ਹੋਇਆ। ਪਰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਦੀ ਗੱਲ ਹੈ, ਕਿਉਂਕਿ ਜਿਹੜੀ ਵੀਡੀਓ ਕਾਲ ਰਿਕਾਰਡ ਹੋਈ ਆ ਉਹ ਤੇ ਏਦਾਂ ਲੱਗਦਾ ਕਿ ਸ਼ਾਇਦ ਉਧਰੋਂ ਰਿਕਾਰਡ ਹੋਈ। ਪਰ ਮਸਲਾ ਤੇ ਇਹੋ ਹੀ ਆ ਕਿ ਉਹ ਵੀਡੀਓ ਕਾਲ ਜਿਹੜੀ ਰਿਕਾਰਡ ਹੋ ਕੇ ਵਾਇਰਲ ਹੋਈ ਹੈ, ਜੇ ਉਹ ਸੱਚਮੁੱਚ ਸਹੀ ਆ, ਜਿਹਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਰਹੀ, ਤਾਂ ਫਿਰ ਪ੍ਰਵੀਨ ਜੀ ਬੜੀ ਗੱਲ ਸੋਚਣ ਵਿਚਾਰਨ ਦੀ ਹੈ ਕਿ ਇੱਕ ਪਾਸੇ ਤਾਂ ਲਾਰੈਂਸ ਹੋਰੀ ਵੀ ਵਿਚਾਰਧਾਰਕ ਤੌਰ ਤੇ ਦਾਅਵਾ ਕਰਦੇ ਕਿ ਅਸੀਂ ਤਾਂ ਦੇਸ਼ ਪ੍ਰੇਮੀ, ਰਾਸ਼ਟਰਵਾਦੀ, ਪੂਰਾ ਰਾਸ਼ਟਰਵਾਦੀ ਪਾਕਿਸਤਾਨ ਦੇ। ਹਾਂਜੀ ਬਿਲਕੁਲ, ਇੰਟਰਵਿਊਜ਼ ਦੇ ਵਿੱਚ ਇਹ ਖੁੱਲ ਕੇ ਦੱਸਿਆ ਗਿਆ ਸੀ। ਤਾਂ ਫਿਰ ਕੀ ਆ ਕਿ ਇਹ ਜਿਹੜੇ ਹੈਗੇ ਨੇ, ਇਹ ਉਧਰ ਬੈਠੇ ਗੈਂਗਸਟਰ ਕਹਿ ਲਓ ਜਾਂ ਡੌਨ ਕਿਸਮ ਦੇ ਲੋਕ ਕਹਿ ਲਓ, ਕਿ ਇਹ ਇੰਡੀਆ ਪ੍ਰਸਤ ਨੇ? ਇਹ ਵੀ ਇੱਕ ਵੱਡਾ ਸਵਾਲ ਰਹੇਗਾ। ਤੇ ਜਾਂ ਫਿਰ ਇਹ ਆ ਕਿ ਹੁਣ ਇਸ ਖੇਡ ਦੇ ਤਾਰ ਜਿਹੜੇ ਆ ਉਹ ਬਹੁਤ ਵੱਡੇ ਪੱਧਰ ਤੇ ਜੁੜ ਗਏ, ਯਾਨੀ ਇਸ ਖੇਡ ਦਾ ਕੌਮਾਂਤਰੀਕਰਨ ਇਸ ਪੱਧਰ ਦਾ ਹੋ ਗਿਆ ਹੈ ਕਿ ਦੇਸ਼ਾਂ ਦੀਆਂ ਸਰਕਾਰਾਂ ਜੋ ਮਰਜ਼ੀ ਕਰਦੀਆਂ ਪਈਆਂ ਹੋਣ, ਜੋ ਮਰਜ਼ੀ ਆ, ਪਰ ਉਤਲੇ ਪੱਧਰ ਤੇ ਰਲ ਰਲਾ ਕੇ ਕਿਤੇ ਵੀ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਫਰਾਬ ਦੇ ਕੰਮ ਕਢਾਈ ਜਾਂਦੇ, ਉਧਰ ਵੀ ਤੇ ਸ਼ਾਇਦ ਉਧਰ ਵੀ ਇਹੀ ਹੋ ਸਕਦਾ। ਤਾਂ ਇਹ ਮਾਇਨੇ ਬਹੁਤ ਵੱਡੇ ਨੇ, ਪਰ ਪੁਸ਼ਟੀ ਹੋਵੇਗੀ ਤੇ ਫਿਰ ਪਤਾ ਲੱਗੇਗਾ ਕੀ ਕਹਾਣੀ ਹੈ ਜੀ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਗੁਰਮੀਤ ਸਿੰਘ ਮੀਤਹਿਰ ਦੀ। ਇਹਨਾਂ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਪਾਰਲੀਮਾਨੀ ਚੋਣ ਜਿੱਤ ਕੇ। ਹਾਂਜੀ ਵੇਖੋ, ਅਸਤੀਫਾ ਇਹਨਾਂ ਨੂੰ ਦੇਣਾ ਹੀ ਪੈਣਾ ਸੀਗਾ। ਹੁਣ ਦਿਨ ਤਕਰੀਬਨ ਪੂਰੇ ਹੋ ਗਏ ਆ, 18 ਦੀ ਰਾਤ ਹੈ ਇਸ ਵੇਲੇ ਇੰਡੀਆ ਦੇ ਵਿੱਚ, ਤੇ ਦਿਨ ਤੇ ਬਸ ਇੱਕ ਹੀ ਰਹਿ ਗਿਆ। ਤਾਂ ਇਹਨਾਂ ਨੇ ਜਿਹੜੇ ਲਾਸਟ ਰਹਿ ਗਏ ਸੀਗੇ ਮੈਂਬਰ ਪਾਰਲੀਮੈਂਟ, ਜਿਨ੍ਹਾਂ ਨੇ ਵਿਧਾਇਕੀ ਛੱਡਣੀ ਸੀ, ਸੋ ਇਹਨਾਂ ਨੇ ਛੱਡ ਦਿੱਤੀ ਹੈ ਵਿਧਾਇਕੀ। ਤੇ ਇਹਦਾ ਮਤਲਬ ਹੈ ਕਿ ਹੁਣ ਕਿਸੇ ਵੇਲੇ ਵੀ ਚੋਣ ਕਮਿਸ਼ਨ ਜਿਹੜਾ ਹੈ ਉਹ ਸ਼ੈਡਿਊਲਡ ਕਰਕੇ ਇਹਨਾਂ ਸਾਰੀਆਂ ਜੋ ਵੀ ਖਾਲੀ ਹੋਈਆਂ ਨੇ ਸੀਟਾਂ, ਉਹਨਾਂ ਨੂੰ ਨੋਟੀਫਾਈਡ ਕਰ ਦੇਗਾ ਇਲੈਕਸ਼ਨ ਵਾਸਤੇ। ਬਸ ਇਹੋ ਕਾਰਵਾਈ ਹੈ। ਉਹ ਤਰੀਕਾ ਕਦੋਂ ਪੈਂਦੀਆਂ ਨੇ, ਉਹ ਤਰੀਕਾ ਕਦੋਂ ਮਿਲਦੀਆਂ ਨੇ, ਉਹ ਤੇ ਚਲੋ ਹੁਣ ਬਾਅਦ ਦੀ ਗੱਲ ਹੈ। ਜਲੰਧਰ ਦੀ ਜਿਮਨੀ ਚੋਣ ਤੇ ਆਪਾਂ ਦੇਖ ਰਹੇ ਹਾਂ ਕਿ ਉਹ ਤੇ ਬਿਲਕੁਲ ਗੁਰੂਆਂ ਤੇ ਆਖ ਲੋਕੀ ਆ। ਦੇਖੋ, ਬਰਨਾਲੇ ਦਾ ਜਿਹੜਾ ਮਸਲਾ ਹੈ ਨਾ ਪ੍ਰਵੀਨ ਜੀ, ਅੰਦਰ ਖਾਤੇ ਜਿੰਨੀ ਕੁ ਸਾਨੂੰ ਜਾਣਕਾਰੀ ਆ ਕਿ ਬਰਨਾਲੇ ਦੇ ਵਿੱਚ ਸੀਟ ਨੂੰ ਲੈ ਕੇ ਕਾਫੀ ਕਸ਼ਮਕਸ਼ ਸੀ, ਕਿਉਂਕਿ ਇਹ ਜਿਹੜੀ ਸੀਟ ਸੀ, ਸੀਐਮ ਲੌਬੀ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਗੋਲਡੀ ਨੂੰ ਇੱਥੋਂ ਲੜਾ ਦਿੱਤਾ ਜਾਏ।
ਜੀ ਇਹ ਹੁਣ ਤੱਕ ਵੀ ਮਤਲਬ ਕਿ ਸਾਰਾ ਕੁਝ ਹੁੰਦਾ ਰਿਹਾ। ਤਾਂ ਦੂਜੇ ਪਾਸੇ ਮੰਤਰੀ ਸਾਹਿਬ ਜਿਹੜੇ ਚਾਹੁੰਦੇ ਸੀਗੇ ਕਿ ਦੇਖੋ ਮੈਂ ਐਡੀ ਵੱਡੀ ਜਿੱਤ ਅਰਜਿਤ ਕੀਤੀ ਆ, ਐਡੀ ਵੱਡੀ ਜਿੱਤ ਦਰਜ ਕੀਤੀ ਆ, ਤੇ ਇਹ ਸੀਟ ਸਾਡੀ ਲੌਬੀ ਕੋਲ ਮਤਲਬ ਕਿ ਸਾਡੇ ਗਰੁੱਪ ਕੋਲ ਰਹਿਣੀ ਚਾਹੀਦੀ ਹੈ। ਇਹ ਅੰਦਰ ਦੀ ਕਸ਼ਮਕਸ਼ ਸੀ। ਇਹ ਮਤਲਬ ਕਿ ਜਿਹੜੇ ਸਾਡੇ ਟੌਪ ਲੈਵਲ ਦੇ ਸੋਰਸਸ ਨੇ ਇਸ ਗੱਲ ਨੂੰ ਦੱਸਦੇ ਆ ਜੀ ਜੀ ਕਿ ਬੜੀ ਖਿੱਚਤਾਨ ਸੀ, ਕਿਉਂਕਿ ਬਰਨਾਲਾ ਸੀਟ ਵਾਸਤੇ ਇਹਨਾਂ ਦੇ ਜਿਹੜੇ ਬਹੁਤ ਕਰੀਬੀ ਨੇ ਹਾਸਨ, ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਜਿਹੜੇ ਰਾਇਲ ਨੇ, ਯਾਰ ਦੋਸਤ ਨੇ ਇਹਨਾਂ ਦੇ, ਕਹਿ ਲਓ ਕਿ ਬੜੇ ਖਾਸਮ ਖਾਸ ਜੋ ਕਹਿ ਲਓ ਰਾਜ਼ਦਾਰ, ਵਫਾਦਾਰ ਯਾਰ, ਕਿ ਉਹਨਾਂ ਵਾਸਤੇ ਲਾਮਬੰਦੀ ਕੀਤੀ ਜਾ ਰਹੀ ਸੀ ਕਿ ਹਾਸਨ ਭਾਰਦਵਾਜ ਨੂੰ ਟਿਕਟ ਦਿੱਤੀ ਜਾਵੇ। ਤਾਂ ਇਹ ਇੱਕ ਪਾਸੇ ਤੋਂ ਜ਼ੋਰ ਲਾ ਰਹੇ ਸਨ ਤੇ ਦੂਜੇ ਪਾਸੇ ਗੋਲਡੀ ਲਈ ਕਿਤੇ ਨਾ ਕਿਤੇ ਮੁੱਖ ਮੰਤਰੀ ਦਾ ਕੈਂਪ ਹੈ ਜਿਹੜਾ ਉਹ ਕਸ਼ਮਕਸ਼ ਦੇ ਵਿੱਚ ਸੀ। ਪਰ ਇੰਨੀ ਕੁ ਗੱਲ ਸੁਣਨ ਦੇ ਵਿੱਚ ਆ ਰਹੀ ਆ ਕਿ ਮਤਲਬ ਕਿ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਕਿ ਗੱਲ ਸਹੀ ਸਿੱਧ ਹੁੰਦੀ ਹੈ ਕਿ ਨਹੀਂ, ਕਿ ਮੰਤਰੀ ਸਾਹਿਬ ਦੀ ਪੁੱਗ ਗਈ ਸ਼ਾਇਦ, ਯਾਨੀ ਇਹ ਟਿਕਟ ਜਿਹੜੀ ਆ ਮੀਤ ਹੇਅਰ ਦੇ ਕੋਟੇ 'ਚ ਮਿਲ ਸਕਦੀ ਆ। ਮਿਲੇਗੀ ਜਦੋਂ, ਉਦੋਂ ਚਲੋ ਪਤਾ ਲੱਗ ਜਾਏਗਾ। ਪਰ ਕਸ਼ਮਕਸ਼ ਜਿਹੜੀ ਸੀ ਉਹ ਕਾਫੀ ਤਗੜੀ ਹੋਈ ਆ। ਤਾਂ ਚਲੋ ਹੁਣ ਜੇ ਬਰਨਾਲੇ ਦੀ ਆਪਾਂ ਗੱਲ ਕਰੀਏ ਤਾਂ ਬਰਨਾਲੇ ਦੇ ਵਿੱਚ ਜੋ ਹਾਲ ਹੀ ਇਲੈਕਸ਼ਨ ਹੋਏ ਨੇ ਉਹਦੇ ਵਿੱਚ 37,674 ਵੋਟਾਂ ਜਿਹੜੀਆਂ ਮੀਤ ਹੇਅਰ ਨੂੰ ਪਈਆਂ ਤੇ ਸੁਖਪਾਲ ਖਹਿਰਾ ਨੂੰ ਪਈਆਂ ਨੇ 15,176, ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਨੇ 22,161। ਤੇ ਹੁਣ ਤੁਸੀਂ ਸ਼ੌਕ ਨਾ ਹੋਇਓ, ਜਿਹੜਾ ਮੈਂ ਤੁਹਾਨੂੰ ਨਾਮ ਅੱਗੇ ਜ਼ਿਕਰ ਕਰਕੇ ਦੱਸਾਂਗਾ, ਅਰਵਿੰਦ ਖੰਨਾ ਭਾਜਪਾ ਦਾ 19,218 ਵੋਟਾਂ ਲੈ ਗਿਆ ਕੁਝ ਦਿਨਾਂ ਦਾ ਪ੍ਰਚਾਰ ਕਰਕੇ। ਮਤਲਬ ਅਰਵਿੰਦ ਖੰਨਾ ਨੂੰ ਸਭ ਤੋਂ ਲੇਟ ਕਹਿ ਲਓ ਕਿ ਕੈਂਡੀਡੇਟ ਉਤਾਰਿਆ ਸੀ ਮੈਦਾਨ 'ਚ। ਤਾਂ ਤੁਸੀਂ ਹਿਸਾਬ ਲਾ ਲਓ ਕਿ ਤਦ ਵੀ ਬਰਨਾਲੇ ਦੇ ਵਿੱਚ 20,000 ਵੋਟ ਭਾਜਪਾ ਲੈ ਗਈ। ਹੁਣ ਸੁਣਨ ਦੇ ਵਿੱਚ ਆ ਰਿਹਾ ਸੀਗਾ, ਉਸ ਦਿਨ ਆਪਾਂ ਗੱਲ ਵੀ ਕੀਤੀ ਸੀ ਕਿ ਕੇਵਲ ਢਿੱਲੋਂ ਉਹ ਆਪਣੀਆਂ ਮਸ਼ਕਾਂ ਐਕਸਰਸਾਈਜ਼ ਕਰ ਰਹੇ ਨੇ, ਮੀਟਿੰਗਾਂ ਕਰ ਰਹੇ ਨੇ, ਸ਼ਾਇਦ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਆ ਭਾਜਪਾ ਵੱਲ। ਤਾਂ ਇਹਦਾ ਮਤਲਬ ਇਹ ਆ ਕਿ ਬਹੁਤ ਵੱਡੀ ਟੱਕਰ ਬਰਨਾਲੇ ਤੋਂ ਵੀ ਮਿਲ ਸਕਦੀ ਹੈ। ਹਾਲਾਂਕਿ ਬਰਨਾਲਾ ਮੈਂ ਪਹਿਲਾਂ ਗਿਣਦਾ ਸੀ ਕਿ ਅਪਵਾਦ ਰਹੇਗਾ, ਟੱਕਰ ਸ਼ਾਇਦ ਨਾ ਹੋਵੇ, ਬਰਨਾਲੇ ਦੇ ਵਿੱਚ ਹੋਲਡ ਚੰਗਾ ਹੈ ਮੀਤ ਹੇਅਰ ਦਾ। ਪਰ ਜਦੋਂ ਭਾਜਪਾ ਦੇ ਆਪਾਂ ਨੰਬਰ ਦੇਖਦੇ ਹਾਂ, ਕੇਵਲ ਢਿੱਲੋਂ ਦਾ ਨਾਮ ਦੇਖਦੇ ਹਾਂ, ਕੇਵਲ ਢਿੱਲੋਂ ਦੀ ਆਪਣੀ ਪਿੰਡਾਂ ਦੇ ਵਿੱਚ ਜੋ ਪਹੁੰਚ ਹੈ, ਕਿਉਂਕਿ 2 ਵਾਰ ਦੇ ਵਿਧਾਇਕ ਰਹਿ ਚੁੱਕੇ ਆ ਜੀ, ਜੋ ਪਹੁੰਚ ਹੈ, ਤਾਂ ਇਹ ਅੰਕੜੇ ਗਾਂ ਜਾ ਕੇ ਬਿਲਕੁਲ ਕਲੋਜ਼ ਹੋ ਜਾਣਗੇ। ਹੈਰਾਨ ਨਾ ਰਹੋ, ਹੋ ਸਕਦਾ ਹੈ ਬਹੁਤ ਕਲੋਜ਼ ਹੋ ਜਾਣ। ਤਾਂ ਸਮੀਕਰਨ ਕੁਝ ਇਸ ਤਰ੍ਹਾਂ ਦੇ ਆ। ਬਾਕੀ ਇਹਨਾਂ ਨੇ ਅਸਤੀਫਾ ਦੇ ਦਿੱਤਾ, ਮਤਲਬ ਕਿ ਹੁਣ ਸਾਰੇ ਅਸਤੀਫੇ ਹੋ ਚੁੱਕੇ ਆ। ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਣੀਆਂ ਉਹਨਾਂ ਦਾ ਸਾਰਿਆਂ ਦਾ ਰਾਹ ਪੱਧਰਾ ਹੋ ਗਿਆ ਜੀ। ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਅਕਾਲੀ ਦਲ ਦੀ ਜਿਹੜਾ ਇੱਧਰ ਭੁਚਾਲ ਆ ਸਿਆਸੀ ਉਧਰ ਵੀ ਹੈ। ਬਰਾੜ ਨੇ ਕਹਿੰਦੇ ਮੋਰਚਾ ਖੋਲਿਆ, ਉਧਰ ਮਨਪ੍ਰੀਤ ਇਆਲੀ ਤੇ ਗੁਰਪ੍ਰਤਾਪ ਵਡਾਲਾ ਵਿਚਾਲੇ ਵੀ ਕੋਈ ਮੀਟਿੰਗਾਂ ਹੋਈਆਂ ਨੇ ਮਿੰਟੂ ਜੀ ਹਨ। ਹਾਂਜੀ, ਦੇਖੋ ਜੇ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਨੇ ਕੋਈ ਬਣਾਇਆ, ਤੁਸੀਂ ਦੇਖਣਾ ਕਿ ਸਾਰੇ ਉੱਥੇ ਇਕੱਠੇ ਹੋਣਗੇ। ਠੀਕ ਹੈ ਜੀ, ਕਿਉਂਕਿ ਚਰਨਜੀਤ ਸਿੰਘ ਬਰਾੜ ਮਤਲਬ ਕਿ ਇਹ ਸਪੋਰਟ ਕਰਦੇ ਨਜ਼ਰ ਆਉਣਗੇ। ਚਰਨਜੀਤ ਸਿੰਘ ਬਰਾੜ ਨੇ ਜੋ 2-3 ਦਿਨ ਤੋਂ ਨੇਰੀ ਲਿਆਂਦੀ ਹੈ, ਕਿਉਂਕਿ ਚਰਨਜੀਤ ਬਰਾੜ ਕੋਈ ਬਹੁਤਾ ਵੱਡਾ ਨੇਤਾ ਨਹੀਂ ਹੈ। ਸਾਰੇ ਪੰਜਾਬ 'ਚ ਸ਼ਾਇਦ ਹੀ ਉਹਨਾਂ ਨੂੰ ਕੋਈ ਤਰਜਮਾਨ ਤੋਂ ਵੱਧ ਜਾਣਦਾ ਹੋਵੇ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਕਿਸੇ ਸਮੇਂ ਸੁਖਬੀਰ ਸਿੰਘ ਬਾਦਲ ਦੇ ਇਹ ਰਾਈਟ ਹੈਂਡ ਸਨ। ਸਾਨੂੰ ਉਹ ਦਿਨ ਵੀ ਯਾਦ ਨੇ ਜਦੋਂ ਬਰਾੜ ਸਾਹਿਬ ਤੇ ਮੰਟਾ ਰੋੜਾ ਵਾਲੀ ਤੇ ਮਨਪ੍ਰੀਤ ਬਾਦਲ ਨਾਲ ਤੁਰ ਗਏ ਸਨ ਤੇ ਸਾਡੇ ਇਲਾਕੇ 'ਚ ਭੁਚਾਲ ਆ ਗਿਆ ਸੀਗਾ ਕਿ ਬਈ ਸੁਖਬੀਰ ਸਿੰਘ ਬਾਦਲ ਦਾ ਰਾਈਟ ਹੈਂਡ ਲੈਫਟ ਹੈਂਡ ਉਹ ਵੀ ਸਾਥ ਛੱਡ ਗਿਆ। ਪਰ ਉਸ ਤੋਂ ਬਾਅਦ ਫਿਰ ਜੋ ਹੋਇਆ ਸੀਗਾ ਸਾਰੇ ਜਾਣਦੇ ਹੋਏ ਵਾਪਸ ਆ ਗਏ ਸਨ। ਤੇ ਉਸ ਤੋਂ ਬਾਅਦ ਦੋਵੇਂ ਲਾਇਲ ਰਹੇ, ਵਫਾਦਾਰ ਰਹੇ। ਦੋਵਾਂ ਨੇ ਕਹਿ ਲਓ ਕਿ ਸਰਕਾਰ ਦੇ ਵਿੱਚ ਖੂਬ ਆਪਣਾ ਭਾਈ ਜਿੱਦਾਂ ਦਾ ਹੁੰਦਾ ਕਾਰ ਵਿਹਾਰ ਨਜ਼ਾਰੇ ਲੈ, ਬੁੱਲੇ ਵੱਡੇ। ਹੁਣ ਚਲੋ ਸਮਾਂ ਬਦਲ ਗਿਆ, ਸਮੇਂ ਬਦਲਦੇ ਅਨੁਸਾਰ ਆਪਾਂ ਦੇਖਦੇ ਹਾਂ ਕਿ ਹਾਲਾਤ ਵੀ ਬਦਲ ਜਾਂਦੇ ਆ। ਹੁਣ ਚਰਨਜੀਤ ਸਿੰਘ ਬਰਾੜ
ਜਿਹੜਾ ਕੱਲ ਇਹਨਾਂ ਨੇ ਕਹਿ ਲਓ ਕਿ ਆਪਦਾ ਦੁੱਧ ਗਵਾਰ ਕੱਢਿਆ, ਉਹਦੇ ਵਿੱਚ ਤੇ ਖਾਸੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ। ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਬਈ ਤੁਹਾਨੂੰ ਮੈਨੂੰ ਮਿਲਣ ਵਾਸਤੇ ਸਮਾਂ ਨਹੀਂ ਲੱਗਦਾ, ਪਰ ਬੰਟੀ ਰਮਾਣਾ ਵਰਗੇ ਬੰਦਿਆਂ ਦੇ ਘਰੇ ਤੁਸੀਂ ਚਲੇ ਜਾਂਦੇ। ਤੇ ਬੰਟੀ ਰਮਾਣਾ ਉਹ ਹੈ ਜਿਨ੍ਹਾਂ ਨੇ ਬੇੜੀ ਡੋਬ ਦਿੱਤੀ ਇਹਨਾਂ ਦੇ ਅਨੁਸਾਰ। ਇਹ ਕਹਿੰਦੇ ਆ ਕਿ ਸਾਨੂੰ ਫਰੀਦਕੋਟ ਤੇ ਖਡੂਰ ਸਾਹਿਬ ਛੱਡਣਾ ਚਾਹੀਦਾ ਸੀ, ਤੇ ਦੂਜੀਆਂ ਸੀਟਾਂ ਤੇ ਸਾਨੂੰ ਪੈਦਾ ਹੁੰਦਾ, ਅਸੀਂ ਜ਼ਮਾਨਤਾਂ ਜ਼ਬਤ ਕਰਵਾ ਕੇ ਬਹਿ ਗਏ। ਤੇ ਉਹ ਰਾਏ ਕਿਹਨਾਂ ਦਿੱਤੀ ਆ? ਉਹਨਾਂ ਨੇ ਨਾਮ ਲਏ ਨੇ ਬੰਟੀ, ਬਬਲੀ, ਰੋਜ਼ੀ ਤੇ ਗਰੇਵਾਲ ਵਰਗੇ ਸਲਾਹਕਾਰਾਂ ਦੀਆਂ ਸਲਾਹਾਂ ਮੰਨਣ ਦੇ ਨਾਲ ਪਾਰਟੀ ਦਾ ਨੁਕਸਾਨ ਹੋਇਆ। ਜੀ ਤਾਂ ਮਤਲਬ ਉਹਨਾਂ ਨੇ ਕਹਿੰਦੇ ਕਿ ਮੈਂ ਪ੍ਰਧਾਨ ਜੀ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਬਾਰੇ ਵੀ ਵਿਧੀ ਬਣਾਉਣ ਵਾਸਤੇ ਗੱਲ ਕਹੀ ਸੀਗੀ ਕਿ ਵਿਧੀ ਵਿਧਾਨ ਬਣਾਇਆ ਜਾਵੇ, ਪਰ ਇਹਨਾਂ ਨੇ ਉਲਟਾ ਸਾਰੀਆਂ ਸਿੱਖ ਸੰਸਥਾਵਾਂ ਤੇ ਪਾਰਟੀ ਦਾ ਸਿਸਟਮ ਤਹਿਸ-ਨਹਿਸ ਕਰ ਦਿੱਤਾ। ਦੇਖੋ ਸਮਾਂ ਬਦਲ ਜਾਂਦਾ ਪ੍ਰਵੀਨ ਜੀ। ਮੈਨੂੰ ਯਾਦ ਆ ਕਿ ਜਿਸ ਵੇਲੇ ਅਸੀਂ ਅਕਾਲੀ ਦਲ ਸਰਕਾਰ ਦੀ ਆਲੋਚਨਾ ਕਰਿਆ ਕਰਦੇ ਸੀ, ਉਦੋਂ ਥੋੜਾ ਖੂਨ ਵੀ ਗਰਮ ਸੀਗਾ ਸਾਡਾ ਵੀ, ਨੌਜਵਾਨ ਹੀ ਸੀ ਉਦੋਂ ਤਾਂ ਤਕਰੀਬਨ, ਤੇ ਕੰਮ ਚੱਲਦਾ ਸੀ ਪੂਰਾ। ਤੇ ਸਾਨੂੰ ਸਭ ਤੋਂ ਜ਼ਿਆਦਾ ਜੇ ਕੋਈ ਕਾਊਂਟਰ ਕਰਦੇ ਸਨ ਤੇ 3-4 ਲੀਡਰ ਸੀ, ਉਹਨਾਂ ਚੋਂ ਬਰਾੜ ਸਾਹਿਬ ਇੱਕ ਸਨ, ਤੇ ਪਰਸਨਲੀ ਮੇਰੇ ਨਾਲ ਤੇ ਖਾਸੇ ਨਾਰਾਜ਼ ਰਹਿੰਦੇ ਸੀ। ਮੈਂ ਨਾਰਾਜ਼ ਸ਼ਬਦ ਵਰਤੂੰਗਾ, ਇਸ ਤੋਂ ਵੱਧ ਨਹੀਂ, ਕਿਉਂਕਿ ਨਾਰਾਜ਼ਗੀ ਹੁੰਦੀ ਹੈ, ਪੱਤਰਕਾਰਾਂ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਕਿਸੇ। ਹਰਚਰਨ ਬੈਂਸ, ਚਰਨਜੀਤ ਬਰਾੜ, ਇਹ ਤਾਂ ਬਹੁਤ ਜ਼ਿਆਦਾ ਡਿਫੈਂਡ ਕਰਦੇ ਹੁੰਦੇ ਸੀ ਅਕਾਲੀ ਦਲ। ਡਿਫੈਂਡ ਨਹੀਂ, ਸਾਡੇ ਵਰਗਿਆਂ ਨੂੰ ਤਾਂ ਕੁੱਦ ਕੇ ਪੈਂਦੇ ਸਨ। ਹਾਂਜੀ, ਨਾਰਾਜ਼ ਰਹਿੰਦੇ ਸੀ। ਕਹਿਣ ਦਾ ਮਤਲਬ ਇਹ ਆ ਕਿ ਅੱਜ ਹੁਣ ਹਾਲਾਤ ਜੁਦਾ ਹੋ ਗਏ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਾਇਦ ਲੱਗ ਰਿਹਾ ਇਹਨਾਂ ਨੂੰ ਕਿ ਅਕਾਲੀ ਦਲ ਬਾਦਲ ਜਿਹੜਾ ਹੈ, ਉਹ ਅਕਾਲੀ ਦਲ ਬਾਦਲ ਨਾ ਬਣ ਕੇ ਹੁਣ ਅਕਾਲੀ ਦਲ ਬਠਿੰਡਾ ਹੀ ਬਣ ਕੇ ਰਹਿ ਗਿਆ। ਹਿਸਾਬ ਕਿਤਾਬ ਤੇ ਆ ਕਿ ਇਕੱਲੀ ਬਠਿੰਡੇ ਦੀ ਸੀਟ ਆ ਜੀ, ਤੇ ਇਹਦੇ ਵਾਸਤੇ ਸਾਨੂੰ ਚਾਰਾਜੋਈ ਕਰਨੀ ਚਾਹੀਦੀ ਆ। ਪਰ ਗਾਂ ਸੁਖਬੀਰ ਸਿੰਘ ਬਾਦਲ ਇਹਨਾਂ ਗੱਲਾਂ ਨੂੰ ਗੌਲ ਨਹੀਂ ਰਹੇ, ਤੇ ਮੈਨੂੰ ਤੇ ਇਹ ਲੱਗਦਾ ਕਿ ਇੱਕ ਵਾਰੀ ਭੰਨਤੋੜ ਬਹੁਤ ਵੱਡੀ ਹੋਏਗੀ ਜੇਕਰ ਅਮਰਤਪਾਲ ਸਿੰਘ ਹੋਰਾਂ ਨੇ ਕੋਈ ਅਕਾਲੀ ਦਲ ਸੁਰਜੀਤ ਕਰਨ ਦਾ ਫੈਸਲਾ ਕਰ ਲਿਆ, ਤਾਂ ਉੱਥੇ ਤੁਹਾਨੂੰ ਇੱਕ ਵੱਡੀ ਹਲਚਲ ਜਿਹੜੀ ਆ ਉਹ ਫਿਰ ਮੱਚਦੀ ਨਜ਼ਰ ਆਏਗੀ, ਕਿਉਂਕਿ ਫਿਰ ਐਸਜੀਪੀਸੀ ਵਾਸਤੇ ਭਾਜਣਾ ਪੈ ਜਾਣਗੀਆਂ। ਜੀ। ਸੋ ਇਹ ਸੁਖਬੀਰ ਸਿੰਘ ਬਾਦਲ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਕਿ ਇਹਨਾਂ ਦੇ ਪਰਮ ਮਿੱਤਰ, ਅਜ਼ੀਜ਼ ਮਿੱਤਰ, ਖਾਸਮ ਖਾਸ ਉਹੀ ਹੁਣ ਰਾਜ ਖੋਲ ਰਹੇ ਆ। ਤੇ ਵੇਖੋ ਕੀ ਬਣ ਰਿਹਾ। ਬੀਤੇ ਦਿਨੀ ਜਦੋਂ ਕੋਰ ਕਮੇਟੀ ਦੀ ਮੀਟਿੰਗ ਸੀ, ਚੰਦੂ ਮਾਜਰਾ ਸਾਹਿਬ ਨੇ ਵੀ ਆ ਕੇ ਕਿਹਾ ਸੀਗਾ ਕਿ ਇਹਨਾਂ ਨੇ ਕਾਲੀ ਚ ਪ੍ਰੈਸ ਰਿਲੀਜ਼ ਜਿਹੜਾ ਜਾਰੀ ਕੀਤਾ ਕਿ ਸਭ ਦੀ ਸਹਿਮਤੀ ਬਣ ਗਈ, ਉਹ ਵੀ ਗਲਤ ਹੈ। ਮਤਲਬ ਕਿ ਖਾਸਾ ਕੁਛ ਆ ਜਿਹੜਾ ਅਕਾਲੀ ਦਲ ਦੇ ਅੰਦਰ ਚੱਲਦਾ ਪਿਆ। ਬਾਕੀ ਜੋ ਤੁਸੀਂ ਆਲੀ ਸਾਹਿਬ ਦਾ ਜ਼ਿਕਰ ਕੀਤਾ, ਡਾਲਾ ਸਾਹਿਬ ਦਾ ਜ਼ਿਕਰ ਕੀਤਾ, ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਇਹ ਤੇ ਸਾਰੇ ਹੈ ਹੀ, ਕਹਿ ਸਕਦੇ ਆਪਾਂ। ਇਹ ਹੁਣ ਤਕਰੀਬਨ ਬਣ ਜਾਂਦੇ G8, ਜਿਵੇਂ G7 ਹੈ, G8 ਤੇ ਹੈਗੇ 8 ਕੁ ਜੀ ਹੈਗੇ ਆ ਜਿਹੜੇ ਹੁਣ ਪਰੜੇ ਚੱਲ ਰਹੇ ਆ। ਬਾਕੀ ਹੁਣ ਦੇਖੋ ਕੀ ਬਣਦਾ। ਕੁਝ ਵੀ ਇੱਥੇ ਨਹੀਂ ਕਹਿ ਸਕਦੇ ਆਪਾਂ ਕਿ ਕੀ ਹੋਏਗਾ ਪੱਕੇ ਤੌਰ ਤੇ। ਸੰਕਟ ਦੇ ਵਿੱਚ ਹੈ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ, ਇਹਦੇ ਤੋਂ ਕਿਵੇਂ ਉੱਪਰਦੇ, ਇਹ ਤੇ ਉਹਨਾਂ ਦੀ ਜਿਹੜੀ ਹੈ ਇਹ ਕਹਿ ਸਕਦੇ ਆ ਕਿ ਹੁਣ ਨਿਰਭਰ ਕਰਦਾ ਮੱਤ ਤੇ। ਬਾਕੀ ਬਈ ਇਹ ਗੱਲ ਮੈਂ 101% ਕਹਿ ਲਓ ਕਿ ਸਹੀ ਮੰਨਦਾ ਜੋ ਇਹਨਾਂ ਨੇ ਕਿਹਾ ਕਿ ਤੁਸੀਂ ਸਲਾਹਕਾਰ ਜਿਹੜੇ ਆ ਉਹੋ ਜਿਹੇ ਰੱਖੇ ਆ। ਤੇ ਸਲਾਹਕਾਰ ਵਾਕਿਆ ਹਮੇਸ਼ਾ ਤੋਂ ਸਾਡੇ ਇਲਾਕੇ 'ਚ ਇੱਕ ਗੱਲ ਮਸ਼ਹੂਰ ਹੈ ਕਿ ਸੁਖਬੀਰ ਬੰਦਾ ਮਾੜਾ ਨਹੀਂ, ਆਸੇ ਪਾਸੇ ਵਾਲੇ ਮਾੜੇ ਆ। ਇਹ ਸ਼ਬਦ ਉਦੋਂ ਵੀ ਮੈਂ ਸੁਣਦਾ ਸਾਂ ਜਦੋਂ ਇਹ ਸੱਤਾ 'ਚ ਸੀ, ਜਦੋਂ ਇਹ ਬਾਹਰ ਆ ਗਏ ਤਦ ਵੀ ਇਹ ਗੱਲ ਅਕਸਰ ਗੱਲਾਂ 'ਚੋਂ ਸੁਣਾਈ ਦਿੰਦੀ। ਜੀ। ਤੇ ਮਿੰਟੂ ਜੀ, ਮਾਨ ਸਾਹਿਬ ਕਹਿ ਰਹੇ ਆ, ਕਹਿੰਦੇ ਹੁਣ ਯਾਰੀਆਂ ਨਹੀਂ ਨਿਭਣੀਆਂ। ਦੇਖੋ ਮਾਨ ਸਾਹਿਬ ਬਾਰੇ ਹੁਣ ਕੀ ਕਹੀਏ। ਮਾਨ ਸਾਹਿਬ ਕਹਿੰਦੇ ਨੇ ਕਿ ਜਦੋਂ ਵੀ ਕੋਈ ਡਰੱਗ ਤਸਕਰ ਫੜਿਆ ਜਾਂਦਾ ਆ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਰਿਸ਼ਤੇਦਾਰਾਂ ਦੇ ਟੈਲੀਫੋਨ ਆ ਜਾਂਦੇ ਨੇ ਤੇ ਫਿਰ ਬੰਦੇ ਛੱਡ ਦਿੱਤੇ ਜਾਂਦੇ ਆ। ਹੁਣ ਯਾਰੀਆਂ ਨਹੀਂ ਜਿੰਨੇ ਬਣੇ, ਉਹ ਤੇ ਇਹ ਗੱਲ ਕਹਿੰਦੇ। ਪਰ ਕਮਾਲ ਦੀ ਗੱਲ ਹੈ ਪ੍ਰਵੀਨ ਜੀ, ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਹੀਏ ਹੁਣ। ਪਹਿਲਾਂ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਵੀ ਫਲਾਨੀਆਂ ਜਿਹੜੀਆਂ ਆਪੋਜੀਸ਼ਨ ਇਹਨਾਂ ਦੀਆਂ, ਇਹਨਾਂ ਦੇ ਰਾਜ ਦੇ ਵਿੱਚ ਹੁੰਦਾ ਸੀ ਕਿ ਬੰਦਾ ਪੁਲਿਸ ਫੜ ਕੇ ਲਿਆਉਂਦੀ ਸੀ, ਪੁਲਿਸ ਤੇ ਦਾਬਾ ਪੈਂਦਾ ਸੀ, ਪੁਲਿਸ ਨੂੰ ਐਂਡ ਅਸੀਂ ਕਰ ਦਿੱਤਾ, ਹੁਣ ਆਪੇ ਨਸ਼ਾ ਖਤਮ ਹੋ ਜੂ। ਹੁਣ ਆਪੋਜੀਸ਼ਨ ਦਾ ਤਾਂ ਕਹਿ ਨਹੀਂ ਸਕਦੇ, ਸ਼ਰਮਿੰਦਗੀ ਹੁੰਦੀ ਹੈ। ਹੁਣ ਕਹਿੰਦੇ ਕਿ ਪੁਲਿਸ ਵਾਲੇ ਰਿਸ਼ਤੇਦਾਰੀ ਛਡਾ ਲੈਂਦੇ ਨੇ ਬੰਦਾ। ਜੀ ਭਾਈ
ਤੇ ਫਿਰ ਉਹਨਾਂ ਨੂੰ ਵਾਰਨ ਕਿਉਂ ਕਰ ਰਹੇ ਹੋ? ਹੂੰ, ਕਿ ਤੁਹਾਨੂੰ ਆਦਤ ਹੈ ਕਿ ਤੁਸੀਂ ਚੇਤਾਵਨੀ ਦੇਣੀ ਆ ਤੇ ਮੁੜ ਕੇ ਬੰਦਾ ਸੰਭਲੇ ਨਾ ਸੰਭਲੇ ਉਸ ਹਿਸਾਬ ਨਾਲ ਚੱਲਣਾ ਆ। ਹਜ਼ੂਰ, ਜੇ ਕੋਈ ਇਸ ਤਰ੍ਹਾਂ ਕਰਦਾ ਹੈ, ਤੁਹਾਡੇ ਕੋਲ ਖੁਫੀਆ ਤੰਤਰ ਹੈ, ਤੁਹਾਡੇ ਕੋਲ ਪਲ ਪਲ ਤੇ ਪੈਰ ਪੈਰ ਦੀ ਰਿਪੋਰਟ ਆ, ਤੁਸੀਂ ਕਾਰਵਾਈ ਕਿਉਂ ਨਹੀਂ ਜੇ ਕਰਦੇ? ਇਹ ਕਿੱਡਾ ਬਿਲਕੁਲ। ਤੁਸੀਂ ਤਰਕਹੀਣ, ਮਤਲਬ ਕਿ ਇਹ ਇਹਨਾਂ ਦਾ ਸਟੇਟਮੈਂਟ ਮੰਨੋਗੇ ਕਿ ਜੀ ਹੁਣ ਯਾਰੀਆਂ ਨਹੀਂ ਪੁੱਗਣਗੇ, ਮਤਲਬ ਕਿ ਤੁਸੀਂ ਪੁਲਿਸ ਦਾ ਮੋਰਾਲ ਡਾਊਨ ਕਰ ਰਹੇ ਹੋ ਕਿ ਨਿਕਾਲ ਜਾ ਰਹੇ ਹੋ? ਹੱਦ ਹੋ ਗਈ ਹੈ। ਇਹਦਾ ਮਤਲਬ ਕਿ ਪੁਲਿਸ ਤੇ ਤੁਸੀਂ ਸਿੱਧੇ ਦੋਸ਼ ਲਾ ਰਹੇ ਹੋ ਕਿ ਤੁਸੀਂ ਬਾਈ ਸਿਫਾਰਿਸ਼ ਮੰਨਦੇ ਹੋ ਜਾਂ ਜੋ ਵੀ ਹੈ ਰਿਸ਼ਤੇਦਾਰ ਤੁਹਾਡੇ ਉਹ ਡਰੱਗ ਵਾਲਿਆਂ ਨਾਲ ਰਲੇ। ਇਹਦਾ ਮਤਲਬ ਕੀ ਨਿਕਲਦਾ? ਵੀ ਪੁਲਿਸ ਵਾਲਿਆਂ ਦੇ ਰਿਸ਼ਤੇਦਾਰ ਡਰੱਗ ਵਾਲਿਆਂ ਨਾਲ ਰਲੇ। ਹੈਰਾਨਗੀ ਆ ਮੈਨੂੰ ਬਈ, ਐਸਾ ਜੀ। ਚੀਫ ਮਿਨਿਸਟਰ। ਚਲੋ ਠੀਕ ਆ, ਪੁਲਿਸ ਵਾਲੇ ਰਲੇ ਵੀ ਹੁੰਦੇ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪੁਲਿਸ ਵਾਲੀਆਂ ਕਾਲੀਆਂ ਭੇਡਾਂ ਹੁੰਦੀਆਂ ਨੇ, ਪਰ ਤੁਸੀਂ ਤੇ ਸਾਰੀ ਪੁਲਿਸ ਨੂੰ ਅੱਜ ਨਿਸ਼ਾਨੇ ਤੇ ਲੈ ਲਿਆ। ਕਦੇ ਤੇ ਤੁਸੀਂ ਕਹਿ ਦਿੰਦੇ ਕਿ ਪੁਲਿਸ ਵਾਲੇ ਤਾਂ ਦਿਨ ਰਾਤ ਏਦਾਂ ਕਰਦੇ ਆ ਜੀ, ਮੈਂ ਤਾਂ ਇਹਨਾਂ ਨੂੰ ਸਲੂਟ ਮਾਰਦਾ ਜੀ, ਮੈਂ ਇਹਨਾਂ ਲਈ ਖਾੜੇ ਲਵਾਉਂਗਾ। ਅੱਜ ਤੁਸੀਂ ਹੋਰ ਹੀ ਤਰਕ ਦੇ ਦਿੱਤਾ। ਗੱਲ ਇਹ ਅਸਲ ਦੇ ਵਿੱਚ ਪ੍ਰਵੀਨ ਜੀ, ਨਸ਼ੇ ਦੇ ਮੁੱਦੇ ਤੇ ਮਾਨ ਸਾਹਿਬ ਬਹੁਤ ਕਸੂਤਾ ਘਿਰੇ ਪਏ ਨੇ। ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ, ਲੋਕ ਪੰਨੂ ਸਾਹਿਬ ਨੂੰ, ਮਾਨ ਸਾਹਿਬ ਨੂੰ ਘੇਰਦੇ ਆ ਬਈ। ਤਾਂ ਹੁਣ ਉਹਨਾਂ ਨੇ ਇਹ ਬਸ 2 ਦਿਨ ਹੱਲਾ ਲਾਲਾ ਕਰਨੀ ਆ ਕਿ ਦੇਖੋ ਜੀ ਡੀਸੀਜ਼ ਦੇ ਨਾਲ ਮੀਟਿੰਗ, ਐਸਐਸਪੀਜ਼ ਦੇ ਨਾਲ ਮੀਟਿੰਗ, ਉਹਨਾਂ ਨੂੰ ਆਹ ਕਹਿ ਦਿੱਤਾ, ਉਹਨਾਂ ਨੂੰ ਆਹ ਕਹਿ ਦਿੱਤਾ। ਬਾਅਦ ਦੇ ਵਿੱਚ ਉਹ ਜਿਵੇਂ ਸਿਸਟਮ ਦਾ ਹੁੰਦਾ ਹੀ ਆ ਕਿ ਪੰਚਾਂ ਦਾ ਕਿਆ ਸਿਰ ਮੱਥੇ ਤੇ, ਪਰਨਾਲਾ ਉੱਥੇ ਦਾ ਉੱਥੇ। ਬਿਲਕੁਲ। ਗੱਲ ਇਹ ਆ ਕਿ ਬਈ ਤੁਸੀਂ ਕਾਰਵਾਈ ਕਰੋ ਨਾ। ਤੁਸੀਂ ਸਾਰੀ ਪੁਲਿਸ ਨੂੰ ਘਰੇ ਤੁਹਾਡੇ ਰਿਸ਼ਤੇਦਾਰ ਆ ਕੇ ਛਡਾ ਦਿੰਦੇ ਆ, ਬੜੀ ਮਾੜੀ ਗੱਲ ਹੈ ਵੀ। ਫਿਰ ਤੇ ਇਹਨਾਂ ਦੇ ਕਹੇ ਅਨੁਸਾਰ ਤਾਂ ਇਹੋ ਹੀ ਬਣਦਾ ਨਾ ਜੀ ਕਿ ਪੁਲਿਸ ਵਾਲਿਆਂ ਦੇ ਰਿਸ਼ਤੇਦਾਰ ਹੀ ਧੰਦੇਬਾਜ਼ਾਂ ਦੇ ਨਾਲ ਰਲੇ ਪਏ ਨੇ। ਇਹ ਤਾਂ ਬੜੀ ਮਾੜੀ ਗੱਲ ਆ। ਇਹਦਾ ਮਤਲਬ ਇਹ ਆ ਕਿ 2.5-3 ਸਾਲਾਂ ਦੇ ਵਿੱਚ ਇਹ ਨੈਕਸਸ ਹੀ ਨਾ ਟੁੱਟਾ। ਸੋ ਹੋਣਾ ਕੱਖ ਨਹੀਂ ਹੈ, ਕਰਨਾ ਕਤਰਨਾ ਕੁਛ ਨਹੀਂ ਹੈ। ਕਾਸੋ ਆਪਰੇਸ਼ਨ ਚਲਾ ਦਿੰਦੇ ਆ, ਲੋਕਾਂ ਦੇ ਮੰਜੇ, ਲੋਕਾਂ ਦੇ ਬਿਸਤਰੇ ਖਿਲਾਰਤੇ, ਇਧਰ ਉਧਰ ਕਿੰਨੇ ਗ੍ਰਾਮ ਫੜੇ ਗਏ ਜੀ, 50 ਗ੍ਰਾਮ, ਆਹ ਫੜਿਆ ਗਿਆ, ਆਹ ਫੜਿਆ ਗਿਆ, ਉਹ ਫੜਿਆ ਗਿਆ। ਪਰ ਗੱਲ ਇਹ ਆ ਕਿ ਫਿਰ ਪੁਲਿਸ ਆਪਣੇ ਰਸਤੇ, ਆਪਣੇ ਕਾਰੋਬਾਰ ਤੇ ਕਾਰੋਬਾਰੀ ਜਿਹੜੇ ਦੂਜੇ 2 ਨੰਬਰ ਦੇ ਆ, ਉਹ ਆਪਣੇ ਕਾਰੋਬਾਰ ਤੇ। ਇਹਦੇ ਵਾਸਤੇ ਯਾਨੀ ਕਰੂੰਬਲਾਂ ਜਿਹੜੀਆਂ ਤੋੜ ਦਿੰਦੇ ਨੇ, ਕਦੇ ਜੜ ਤੱਕ ਨਹੀਂ ਜਾਂਦੇ। ਮੈਂ ਵਾਰ-ਵਾਰ ਕਹਿਣਾ ਕਿ ਜਦੋਂ ਤੱਕ ਤੁਸੀਂ ਡਾਟਾ ਨਹੀਂ ਇਕੱਠਾ ਕਰਦੇ ਨਵੇਂ ਸਿਰੇ ਤੋਂ, ਪਿਛਲੇ 8 ਸਾਲ ਤੋਂ ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਸਾਨੂੰ ਸਭ ਇਹਨਾਂ ਚੀਜ਼ਾਂ ਦਾ ਪਤਾ, ਔਰ ਪੰਨੂ ਸਾਹਿਬ ਨੂੰ ਬਖੂਬੀ ਪਤਾ। ਨਵਾਂ ਡਾਟਾ ਕਲੈਕਟ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਕੋਈ ਮਾਹਰਾਂ ਦੀ ਕਮੇਟੀ ਬਣਾਓ। ਜੀ ਮਤਲਬ ਕਿ ਪੂਰਾ ਤੁਹਾਨੂੰ ਇੱਕ ਨੀਤੀਗਤ ਢੰਗ ਨਾਲ ਅੱਗੇ ਵਧਣਾ ਪਊਗਾ। ਜਿੱਥੇ ਕੋਈ ਅਲਟਰਨੇਟਿਵ ਦੀ ਕੋਈ ਗੱਲ ਚੱਲਦੀ ਹੈ, ਅਲਟਰਨੇਟਿਵ ਦਾ ਵੀ ਤੁਹਾਨੂੰ ਸੋਚਣਾ ਪਊਗਾ। ਜਿੱਥੇ ਕੋਈ ਕਾਉਂਸਲਿੰਗ ਦਾ ਜ਼ਿਕਰ ਆਉਂਦਾ ਹੈ, ਕਾਉਂਸਲਿੰਗ ਕਰੋ ਉਹਨਾਂ ਦੀ। ਮਤਲਬ ਕਿ ਇੱਕ ਪੂਰਾ ਤੁਹਾਨੂੰ ਮੈਕੈਨਿਜ਼ਮ ਬਣਾਉਣਾ ਪਏਗਾ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਇੱਥੇ ਬਹੁਤ ਊਣਤਾਈਆਂ ਨੇ, ਤਾਂ ਇਹਨਾਂ ਵੱਲ ਤਵੱਜੋ ਦੇਣ ਤੇ ਠੀਕ ਹੋਏਗਾ। ਮਿੱਠਾ ਮਿੱਠਾ ਕਿਹਾ ਥੋੜੀ ਮੂੰਹ ਮਿੱਠਾ ਹੁੰਦਾ। ਜੀ ਤੇ NRI ਜੋੜੇ ਦੀ ਜਿਹੜੀ ਕੁੱਟਮਾਰ ਹੋਈ ਹੈ, ਉਸ ਮਾਮਲੇ ਦੇ ਵਿੱਚ ਜਿਹੜੇ ਹਿਮਾਚਲ ਦੇ DGP ਆ, ਉਹ ਕਹਿੰਦੇ ਕਿ ਇਹ ਕੰਗਣਾ ਕਨੈਕਸ਼ਨ ਹੈ ਨਹੀਂਗਾ ਇਸ ਮਾਮਲੇ ਦੇ ਵਿੱਚ, ਗੱਲ ਕੋਈ ਹੋਰ ਹੈ। ਦੇਖੋ ਪ੍ਰਵੀਨ ਜੀ, ਮੈਂ ਤੇ ਪਹਿਲੇ ਦਿਨ ਹੀ ਇਸ ਗੱਲ ਦੀ ਗੱਲ ਜਿਹੜੀ ਹੈ ਨਾ, ਉਹ ਇਸ ਪੱਖ ਤੋਂ ਕਰਦਾ ਸਾਂ ਕਿ ਇਹ ਸਾਡੇ ਆਮ ਹੀ ਹੁੰਦਾ ਲੜਾਈਆਂ ਦੇ ਵਿੱਚ, ਕੋਈ ਵੱਡੀ ਗੱਲ ਨਹੀਂ ਹੈ। ਕਈ ਵਾਰ ਜ਼ਿਆਤੀ ਲੜਾਈ ਨੂੰ ਆਪਾਂ ਦੇਖਿਆ ਕਿ ਦੂਜੀ ਰੰਗਤ ਦੇ ਦਿੱਤੀ ਜਾਂਦੀ ਹੈ। ਮਸਲਨ ਅਸੀਂ ਜਦੋਂ ਕਾਲਜ ਟਾਈਮ ਹੁੰਦੇ ਸਾਂ, ਮੁੰਡਾ ਕੁੱਟ ਕੇ ਅਕਸਰ ਆਉਣ ਲੱਗੇ ਕਹਿ ਦਿੱਤਾ ਜਾਂਦਾ ਸੀਗਾ ਕਿ ਹੁਣ ਆਏਗਾ ਸਾਡੀ ਕੁੜੀ ਦੇ ਪਿੱਛੇ, ਜਦ ਕਿ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ। ਇਹ ਵੀ ਵੇਖਿਆ ਟ੍ਰਿਕ, ਜਦੋਂ ਕੋਈ ਕੁੱਟ ਜਾਂਦਾ ਕਿਸੇ ਨੂੰ, ਕਹਿੰਦਾ ਜੀ ਮੇਰਾ ਬਟੂਆ, ਮੇਰਾ ਉਦੋਂ ਚੈਨੀ, ਮੇਰੀ ਮੁੰਦਰੀ, ਘੜੀ ਲੈ। ਅਸੀਂ ਇਹ ਵੀ ਵੇਖਿਆ। ਰੋਡ ਰੇਜ ਦੇ ਮਾਮਲੇ 'ਚ ਵੀ ਆਪਾਂ ਇਹ ਚੀਜ਼ਾਂ ਬਹੁਤ ਵਾਰੀ ਵੇਖੀਆਂ। ਜੀ ਇੱਥੇ ਤੇ ਹੁਣ ਕੁੜੀਆਂ ਬੰਦਿਆਂ ਨੂੰ ਕੁੱਟ ਕੇ ਕਹਿ ਦਿੰਦੀਆਂ ਸੀ ਕਿ ਭਾਈ ਆਹ ਹੋ ਗਿਆ। ਇੱਕ ਜੱਜ ਨੇ NRI ਨੂੰ ਕਿੰਨਾ ਹਰਾਸ ਕੀਤਾ ਸੀ ਇੱਥੇ। ਸਿਰਫ ਉਹਨੇ ਇੱਕੋ ਗੱਲ ਕਹੀ ਸੀ ਕਿ ਹਾਰ ਨਾ ਮਾਰੋ ਪਲੀਜ਼। ਵੀ ਜਦੋਂ ਜਾਮ ਲੱਗਾ ਤਾਂ ਉਹ ਹੁਣ ਇੱਕ ਕਿੱਡੀ ਵਧੀਆ ਗੱਲ ਕਹੀ NRI ਨੇ ਉੱਤਰ ਕੇ ਕਿ ਕਿਉਂ ਯਾਰ ਹਾਰਨ ਤੇ ਹੱਥ ਰੱਖਿਆ। ਉਹਨੂੰ ਕੀ ਪਤਾ ਸੀ ਕਿ ਪਿੱਛੇ ਕੋਈ ਜੱਜ ਸਾਹਿਬ ਬੈਠਾ। ਬਾਅਦ ਦੇ ਵਿੱਚ ਪਤਾ ਨਾ ਕੀ ਕੀਤਾ ਸੀ ਉਹਦੇ ਨਾਲ। ਤਾਂ ਮਤਲਬ ਕਿ ਗੱਲ ਕੋਈ ਹੋਰ ਹੁੰਦੀ ਹੈ, ਰੰਗਤ ਕੋਈ ਹੋਰ ਦੇ ਦਿੱਤੀ ਜਾਂਦੀ ਹੈ। ਹੁਣ ਦੇਖੋ, ਮੈਂ ਨਹੀਂ ਕਹਿੰਦਾ ਕਿ ਉੱਥੇ ਕੋਈ ਐਸਾ ਨਹੀਂ ਵਾਪਰਿਆ ਹੋਵੇ, ਮੇਰੇ ਕੋਲ ਕੋਈ ਐਵੀਡੈਂਸ ਨਹੀਂ ਹੈ,
ਪਰ ਹਰੇਕ ਤਸਵੀਰ ਦੇ ਦੋ ਪੱਖ ਜਿਹੜੇ ਆ, ਦੋ ਵੀ ਨਹੀਂ, ਅੱਜ ਤਾਂ 20 ਪੱਖ ਆ। ਸਾਰੇ ਸਾਨੂੰ ਠਰਮੇ ਨਾਲ ਵਾਚ ਲੈਣੇ ਚਾਹੀਦੇ ਆ। ਹੁਣ ਗੱਲ ਚੰਨੀ ਸਾਹਿਬ ਨੇ ਕੀਤੀ ਸੀ ਚੀਫ ਮਿਨਿਸਟਰ ਨਾਲ। ਮੈਂ ਤੁਹਾਨੂੰ ਕਿਹਾ ਸੀਗਾ ਕਿ ਚੀਫ ਮਿਨਿਸਟਰ ਦੇ ਨੋਟਸ 'ਚ ਆ ਗਈ ਆ, ਇਹ ਬਹੁਤ ਵਧੀਆ ਗੱਲ ਹੋ ਗਈ ਆ, ਉੱਥੇ ਕਾਰਵਾਈ ਹੋ ਜਾਣੀ ਆ। ਕਿਉਂਕਿ ਸਰਕਾਰ ਕਾਂਗਰਸ ਦੀ। ਤਾਂ ਇਹਨਾਂ ਨੇ ਜਦੋਂ ਫਿਰ ਹੁਕਮ ਦਿੱਤੇ ਆ ਤਾਂ ਡੀਜੀਪੀ ਦਾ ਆਫੀਸ਼ੀਅਲੀ ਬਿਆਨ ਆਇਆ, ਉਹ ਜਾਂਚ ਪੜਤਾਲ ਤੋਂ ਬਾਅਦ ਕਹਿੰਦੇ ਕਿ ਦਰਅਸਲ ਇਹ ਜਿਹੜਾ ਉੱਥੇ NRI ਜਾਂ ਜੋੜਾ ਤੇ ਨਾਲ ਇਹਦਾ ਭਰਾ ਗਿਆ ਸੀ, ਇਹ ਉੱਥੇ ਹੱਥ ਵੇਖਣ ਦੇ ਬਹਾਨੇ ਕੁਝ ਔਰਤਾਂ ਦੇ ਹੱਥ ਵੇਖ ਰਹੇ ਸੀ, ਉੱਥੇ ਇਹ ਰੌਲਾ ਪਿਆ, ਨਾ ਕਿ ਕੋਈ ਪਾਰਕਿੰਗ ਦਾ ਨਾ ਲੈਣਾ ਨਾ। ਤਾਂ ਉੱਥੇ ਇਹ ਹਸਤ ਰੇਖਾ ਵੇਖਣ ਦਾ ਕੰਮ ਕਰਦੇ ਸੀ, ਉਸ ਬਹਾਨੇ ਕੋਈ ਜਨਾਨੀਆਂ ਜਨੂਨੀਆਂ ਦੇ ਵੀ ਹੱਥ ਵੇਖ ਰਹੇ ਸੀ, ਤੇ ਉੱਥੋਂ ਸਥਾਨਕ ਲੋਕਾਂ ਨਾਲ ਬਈ ਇਹਨਾਂ ਦਾ ਝਗੜਾ ਹੋਇਆ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਥਾਣੇ ਜਾਂ ਚੌਂਕੀ ਖੜਿਆ ਗਿਆ, ਉੱਥੇ ਇਹਨਾਂ ਬਿਆਨ ਦਰਜ ਨਹੀਂ ਕਰਵਾਏ, ਇਹ ਆ ਗਿਆ ਤੇ ਅੰਮ੍ਰਿਤਸਰ ਆ ਕੇ ਦਾਖਲ ਹੋ ਗਏ। ਦੇਖੋ ਇੱਥੇ ਪੁਲਿਸ ਵੀ ਝੂਠ ਮਾਰਦੀ ਨਜ਼ਰ ਆਉਂਦੀ ਹੈ ਜੀ, ਕਿ ਕੱਲਾ ਝਗੜਾ ਮਤਲਬ ਕਿ ਕੋਈ ਬਦ ਜ਼ੁਬਾਨੀ ਬਦ ਕਲਾਮੀ ਹੋਈ, ਤੇ ਜੇ ਬਦ ਜ਼ੁਬਾਨੀ ਬਦ ਕਲਾਮੀ ਹੋਈ ਤੇ ਫਿਰ ਉਹਦੀਆਂ ਬਾਹਾਂ ਕਿਵੇਂ ਟੁੱਟ ਗਈਆਂ, ਸੱਟਾਂ ਕਿਵੇਂ ਵੱਜ ਗਈਆਂ? ਜਾਂ ਤੇ ਇਹ ਕਹੋ ਕਿ ਸੱਟਾਂ ਵੀ ਫਿਰ ਉਹਨਾਂ ਨੇ ਆਪ ਮਾਰ ਲਈਆਂ, ਤਾਂ ਇੰਨੀਆਂ ਵੱਡੀਆਂ ਸੱਟਾਂ ਕਿਵੇਂ ਕੋਈ ਬੰਦਾ ਆਪਣੇ ਆਪ ਨੂੰ ਮਾਰ ਲਓ? ਸਵਾਲ ਤੇ ਵੱਡਾ ਇਹ ਆ ਨਾ ਕਿ ਜੇ ਤੁਹਾਡੇ ਕੋਲ ਉਹ ਆ ਗਏ ਸਨ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਬਿਆਨ ਦਰਜ ਕੀ? ਜੇ ਉਹਨਾਂ ਦੇ ਸੱਟਾਂ ਪਹਿਲਾਂ ਵੱਜੀਆਂ ਸੀ ਤੇ ਤੁਸੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਓ ਨਾ, ਹਸਪੀਟਲ ਦੇ ਵਿੱਚ ਪਰਚਾ ਆਪੇ ਬਣਦਾ ਸੀ। ਬਿਆਨਾਂ ਤੇ ਪਰਚਾ ਨਹੀਂ ਕੱਟਿਆ ਜਾਂਦਾ ਹੁੰਦਾ। ਜੇ ਉਹਨਾਂ ਨੂੰ ਸੱਟਾਂ ਫੇਟਾਂ ਲੱਗੀਆਂ ਸੀ, ਸਾਨੂੰ ਨਹੀਂ ਪਤਾ ਲੜਾਈ ਦਾ ਕੀ ਕਾਰਨ ਹੈ, ਨਾ ਪ੍ਰਵੀਨ ਜੀ ਤੁਹਾਨੂੰ ਪਤਾ, ਨਾ ਮੈਨੂੰ ਪਤਾ, ਇਹ ਬਿਲਕੁਲ ਇਹ ਲੜਨ ਵਾਲਿਆਂ ਨੂੰ ਪਤਾ ਜਾਂ ਪ੍ਰਤੱਖਦਰਸ਼ੀਆਂ ਨੂੰ ਪਤਾ ਕਿ ਕਿਸ ਗੱਲ ਤੋਂ ਗੱਲ ਵਧੀ। ਸਾਡੇ ਕੋਲ ਕੀ ਹੈ ਕਿ ਜਜ਼ਬਾਤਾਂ ਦਾ ਵਹਿਣ ਆ, ਅਸੀਂ ਆਪਦੇ ਬੰਦਿਆਂ ਦੇ ਨਾਲ ਖਲੋ ਜਾਂਦੇ ਹਾਂ, ਕੋਈ ਮਾੜੀ ਗੱਲ ਵੀ ਨਹੀਂ ਹੈ। ਤਾਂ ਉਹ ਗੱਲ ਇਹ ਆ ਕਿ ਉਹ ਗੱਲ ਜਿਹੜੀ ਕਹਿ ਰਹੇ, ਹੁਣ ਸਾਨੂੰ ਉਹਦੇ ਚੋਂ ਵੀ ਸਵਾਲ ਕੱਢਣੇ ਪੈਣਗੇ ਕਿ ਜੇ ਬੰਦਿਆਂ ਨੂੰ ਸੱਟਾਂ ਲੱਗੀਆਂ ਸੀ ਤੇ ਤੁਹਾਡਾ ਕੰਮ ਸੀ ਤੁਸੀਂ ਉਹਨਾਂ ਨੂੰ ਹਸਪਤਾਲ ਖੜੋ, ਚਾਹੇ ਕਿਸੇ ਗੱਲ ਤੋਂ ਝਗੜਾ ਹੋਇਆ ਹੋਵੇ। ਮੰਨ ਲਿਆ ਕੰਗਣਾ ਰਣੌਤ ਦਾ ਝਗੜਾ ਨਹੀਂ ਹੈ, ਤਾਂ ਫਿਰ ਜਿਹੜੀਆਂ ਸੱਟਾਂ ਲੱਗੀਆਂ, ਜਾਂ ਤਾਂ ਇਹ ਵੀ ਸਪਸ਼ਟ ਕਰੋ ਕਿ ਉਹ ਸੱਟਾਂ ਉਹਨਾਂ ਨੇ ਆਪ ਮਾਰ ਲਈਆਂ, ਤੇ ਜਾਂ ਉਹ ਸੱਟਾਂ ਲੱਗੀਆਂ ਚ ਤੁਸੀਂ ਉਹਨਾਂ ਨੂੰ ਉੱਥੇ ਟਰਕਾ ਦਿੱਤਾ ਤੇ ਫਿਰ ਉਹ ਡਰਦੇ ਮਾਰੇ ਉੱਥੋਂ ਭੱਜ ਵਗੇ ਆ ਤੇ ਉਹਨਾਂ ਨੇ ਆ ਕੇ ਇੱਥੇ ਫਿਰ ਸਹਾਰਾ ਲਿਆ। ਗੱਲ ਤਾਂ ਇਹ ਹੈ ਨਾ, ਗੱਲ ਕੁੱਟਮਾਰ ਦੀ ਹੈ, ਗੱਲ ਨਿਆਂ ਦੀ ਆ। ਬਾਅਦ ਦੇ ਵਿੱਚ ਉਹਨਾਂ ਨੇ ਚਲ ਹੋ ਸਕਦਾ ਕਿ ਇਸ ਗੱਲ ਨੂੰ ਕੋਈ ਰੰਗਤ ਦਿੱਤੀ ਹੋਵੇ, ਪਰ ਜੋ ਝਗੜਾ ਹੋਇਆ, ਜੇ ਉਹ ਕੁਝ ਗਲਤ ਕਰ ਰਹੇ ਸੀ, ਸਥਾਨਕ ਲੋਕਾਂ ਦਾ ਕੰਮ ਸੀ ਪੁਲਿਸ ਕੰਪਲੇਂਟ ਕਰਦੇ, ਉਹਨਾਂ ਨੂੰ ਫੜਾਉਂਦੇ ਤੇ ਤੁਸੀਂ ਕਾਰਵਾਈ ਕਰ ਦਿੰਦੇ। ਪਰ ਜਿਹੜੀਆਂ ਸੱਟਾਂ ਲੱਗੀਆਂ, ਸੱਟਾਂ ਦਾ ਸਾਫ਼ ਨਹੀਂ ਹੋ ਰਿਹਾ, ਇਹ ਤੇ ਸਾਫ਼ ਕਰਵਾਉਣਾ ਚਾਹੀਦਾ ਮਾਨ ਸਾਹਿਬ ਨੂੰ, ਜਿਹੜੇ ਕਹਿੰਦੇ ਆ ਕਿ ਯਾਰੀਆਂ ਨਹੀਂ ਪੁੱਗਣ ਦੇਣੀਆਂ, ਵੀ ਕਿਰਪਾ ਕਰਕੇ ਤੁਸੀਂ ਆਪਣਿਆਂ ਦਾ ਵੀ ਵੇਖੋ ਨਾ, ਉਹ ਸੱਟਾਂ ਕਿੰਨਾ ਮਾਰੀਆਂ। ਸੱਟਾਂ ਦਾ ਤਾਂ ਪਰਚਾ ਬਣਦਾ ਨਾ ਪ੍ਰਵੀਨ ਜੀ, ਕੰਗਣਾ ਨੂੰ ਜੋ ਮਰਜ਼ੀ ਛੱਡੋ ਪਰਾਂ, ਕੰਗਣਾ ਨੂੰ ਮਾਮਲਾ ਕੁਝ ਹੈ ਜਾਂ ਨਹੀਂ ਹੈ, ਇਹ ਤਾਂ ਹੁਣ ਉਹ ਜਾਣਦੇ। ਮੈਂ ਜਿਵੇਂ ਕਿਹਾ ਕਿ ਆਪਣੇ ਕੋਲ ਕੋਈ ਐਵੀਡੈਂਸ਼ੀਅਲ ਚੀਜ਼ਾਂ ਤੇ ਹੈ ਨਹੀਂ ਗੀਆਂ, ਪਰ ਮਸਲਾ ਤੇ ਇਹ ਹੈ ਨਾ ਕਿ ਕੁੱਟਮਾਰ ਹੋਈ ਹੈ, ਸੱਟਾਂ ਵੱਜੀਆਂ ਨੇ, ਤਾਂ ਫਿਰ ਉਹਦੀ ਕਾਰਵਾਈ ਤੇ ਬਣਦੀ ਸੀਗੀ ਨਾ। ਜੇ ਇਹਨਾਂ ਨੇ ਕੋਈ ਪਹਿਲਾਂ ਗਲਤ ਕੀਤਾ ਤੇ ਤੁਸੀਂ ਕਾਨੂੰਨੀ ਕਾਰਵਾਈ ਕਰੋ, ਕੁੱਟਣ ਮਾਰਨ ਦਾ ਥੋੜੀ ਠੇਕਾ ਲਿਆ ਤੁਸੀਂ। ਤੇ ਨਾਲੇ ਉੱਥੇ ਇੱਕ ਬਦਮਾਸ਼ ਹੈਗਾ ਜਿਹਨੂੰ ਸਿਆਸੀ ਸ਼ਹਿ ਆ, ਉਹਦੇ ਅਧੀਨ ਸਾਰਾ ਕੰਮ ਆ। ਅੱਛਾ, ਖਜਿਆਰ ਦੀ ਘਟਨਾ ਤੇ ਅੱਜ ਇੱਕ ਘਟਨਾ ਹੋਰ ਵੀ ਵਾਇਰਲ ਹੋ ਰਹੀ ਆ। ਚੰਡੀਗੜ੍ਹ ਦੇ ਇੱਕ ਪੁਲਿਸ ਦੇ ਜਵਾਨ ਨੇ ਵੀ ਕੰਪਲੇਂਟ ਕੀਤੀ ਆ ਡੀਜੀਪੀ ਨੂੰ ਜੀ ਕਿ ਉੱਥੇ ਇੱਕ SI ਤੇ ਇੱਕ ਜਿਹੜਾ ਕਾਂਸਟੇਬਲ ਸੀ ਉਹਦੇ ਨਾਲ ਮਿਸਬਿਹੇਵ ਕਰਦੇ ਨਜ਼ਰ ਆ ਰਹੇ ਨੇ। ਇਹ ਕਹਿੰਦੇ ਜੀ ਗੱਡੀ ਇਹਨੇ ਰੌਂਗ ਸਾਈਡ ਪਾਰਕ ਕੀਤੀ ਸੀ, ਕਹਿੰਦਾ ਕਿ ਬਿਲਕੁਲ ਮੇਰੀ ਗੱਡੀ ਤਾਂ ਬਿਲਕੁਲ ਜਾਇਜ਼ ਥਾਂ ਤੇ ਖਲੋਤੀ ਸੀ। ਖਜਿਆਰ ਦੀ ਇਹ ਘਟਨਾ ਤਾਂ ਕੀ ਹੁਣ ਚੰਡੀਗੜ੍ਹ ਪੁਲਿਸ ਵਾਲਾ ਵੀ ਝੂਠ ਮਾਰਦਾ ਝੂਠਾ? ਜੀ ਜੀ ਬਿਲਕੁਲ ਨਹੀਂ ਮਿੰਟੂ ਜੀ, ਦੇਖੋ ਉੱਥੇ ਕੋਈ ਐਸੇ ਗੁੰਡਾ ਅਨਸਰ ਤਾਂ ਹੈਗੇ ਨੇ ਜਿਹੜੇ ਆਪਦੀਆਂ ਆਪ ਖੁਦਰੀਆਂ ਕਰਦੇ ਨੇ, ਇਹਦੇ ਚ ਤਾਂ ਕੋਈ ਨਹੀਂ। ਪਰ ਜਿਹੜੇ ਲੋਕ ਕਈ ਵਾਰੀ, ਹੁਣ ਜਿਵੇਂ ਆਹ ਘਟਨਾ ਤੁਸੀਂ ਪਹਿਲੂ ਦੱਸਿਆ ਵੀ ਸੋਸ਼ਲ ਮੀਡੀਆ ਦੇ ਤੇ ਇਹ ਵੀ ਚਰਚਾ ਹੱਥ ਵੇਖਣ ਵਾਲਾ, ਸੋ ਮਾਮਲਾ ਦੋਨੇ ਪਾਸਿਆਂ ਤੋਂ ਵਿਗੜਦਾ, ਵਧੀਕੀਆਂ ਉੱਥੇ ਵੀ ਕਰਦੇ ਤੇ ਕਈ ਵਾਰੀ ਗਲਤ ਰੰਗਤ ਵੀ ਆਪਾਂ ਕਈ ਮਾਮਲਿਆਂ ਨੂੰ ਦਿੱਤੀ ਵੇਖੀ ਹੈ ਇੱਥੇ। ਮਤਲਬ ਜੇ ਕੋਈ ਆਮ ਪਿੰਡ ਦੇ ਵਿੱਚ ਝਗੜਾ ਹੋ ਗਿਆ, ਉੱਥੇ ਕਿਸੇ ਦਾ ਹੱਥ ਨਹੀਂ ਅੜਦਾ ਤੇ ਫਿਰ ਉਹ ਵੀ ਕਈ ਰੰਗਤਾਂ ਦੇ ਹੀ ਦਿੰਦਾ, ਆਪਾਂ ਦੇਖਦੇ ਆਮ ਤੌਰ ਤੇ। ਨਹੀਂ ਹੁੰਦਾ ਜੀ, ਇਹ ਵੀ ਹੁੰਦਾ। ਇਸੇ ਕਰਕੇ ਮੈਂ ਕਹਿੰਦਾ ਕਿ ਡਰਮੇ ਨਾਲ, ਸਹਿਜਤਾ ਨਾਲ ਦੇਖੋ, ਆਪਦੇ ਬੰਦਿਆਂ ਨਾਲ ਖਲੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਜੇ ਆਪਦੇ ਬੰਦੇ ਕਿਤੇ ਗਲਤ ਨੇ ਤੇ ਇਹ ਵੀ ਸਾਡਾ ਧਰਮ ਬਣਦਾ, ਸਾਡਾ ਫਰਜ਼ ਬਣਦਾ ਕਿ ਅਸੀਂ ਆਪਦੇ ਦੀ ਗਲਤੀ ਵੀ ਕੱਢੀਏ। ਹਾਂਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ। ਰਾਏਬਰੇਲੀ ਸੀਟ, ਕਹਿੰਦੇ ਲੋਕ ਸਭਾ ਸੀਟ ਨੂੰ ਬਰਕਰਾਰ ਰੱਖਣ ਬਾਰੇ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਨੇ
ਲੋਕ ਸਭਾ ਸਪੀਕਰ ਦੇ ਦਫ਼ਤਰ ਨੂੰ ਰਸਮੀ ਤੌਰ ਤੇ ਸੂਚਿਤ ਕਰ ਦਿੱਤਾ ਤੇ ਵਾਇਨਾਡ ਤੋਂ ਸ਼ਾਇਦ ਪ੍ਰਿਯੰਕਾ ਗਾਂਧੀ ਲੜ ਰਹੇ ਆ। ਨਹੀਂ ਦੇਖੋ, ਵਾਇਨਾਡ ਜਿਹੜੀ ਹੈ ਨਾ ਉਹ ਛੱਡ ਦਿੱਤੀ ਹੈ, ਉਹਨਾਂ ਨੇ ਸੀਟ ਛੱਡ ਦਿੱਤੀ ਆ ਆਪਦੀ ਭੈਣ ਵਾਸਤੇ। ਰਾਹੁਲ ਗਾਂਧੀ ਰਾਏਬਰੇਲੀ ਸੀਟ ਰੱਖਣਗੇ। 2 ਤਾਂ ਲੜੇ ਸਨ ਤੇ ਇੱਕ ਛੱਡਣੀ ਪੈਣੀ ਸੀ ਕਾਇਦੇ ਦੇ ਮੁਤਾਬਕ। ਉਹ ਸੂਚਨਾ ਦੇਣੀ ਪੈਣੀ ਹੈ ਵੀ ਇਹ ਸਾਡੀ ਹੁਣ ਸੀਟ ਖਾਲੀ ਹੈ, ਤੁਸੀਂ ਇਲੈਕਸ਼ਨ ਕਰਾਓ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਨਾ, ਇਹ ਸਾਰੀਆਂ ਸੀਟਾਂ ਹੀ ਜਿਹੜੀਆਂ ਖਾਲੀ ਹੋਈਆਂ ਨੇ, ਇਹਨਾਂ ਦਾ ਇਲੈਕਸ਼ਨ ਸ਼ਾਇਦ ਇਕੱਠਾ ਹੀ ਹੋਏਗਾ। ਆਪਾਂ ਨੂੰ ਵਾਇਨਾਡ ਵਾਲਾ ਇਲੈਕਸ਼ਨ ਵੀ ਨਾਲ ਹੀ ਦੇਖਣ ਨੂੰ ਮਿਲੇਗਾ। ਬਾਕੀ ਉਹ ਰਸਮ ਪੂਰਤੀ ਆ। ਰਾਏਬਰੇਲੀ ਤੋਂ ਪਹਿਲਾਂ ਸੋਨੀਆ ਗਾਂਧੀ ਲੜ ਰਹੇ ਸਨ, ਹੁਣ ਉਹ ਵਾਇਆ ਰਾਜਸਥਾਨ ਰਾਜ ਸਭਾ ਚਲੇ ਗਏ। ਰਾਹੁਲ ਗਾਂਧੀ ਹੋਰਾਂ ਨੂੰ ਉਲਝਾਉਣਾ ਚਾਹੁੰਦੀ ਸੀ ਕਾਂਗਰਸ ਕਿ ਦੋਵੇਂ ਭੈਣ ਭਰਾ ਅਮੇਠੀ ਅਤੇ ਰਾਏਬਰੇਲੀ ਚ ਉਲਝ ਜਾਣ। ਉਹਨਾਂ ਨੇ ਉਲਟਾ ਇਹਨਾਂ ਨੂੰ ਉਲਝਾ ਲਿਆ। ਆਪਣਾ ਜਰਨੈਲ ਕਿਸ਼ੋਰੀ ਲਾਲ ਪੰਜਾਬੀ ਉੱਥੇ ਲਾਤਾ ਮੈਦਾਨ ਦੇ ਵਿੱਚ ਕਿ ਚੱਲ ਵੀ ਮਿੱਤਰਾ, ਤੇ ਉਹਨੇ ਪੱਟਤਾ ਚਿੱਕੜ ਚੋਂ ਗੱਡਾ। ਤਾਂ ਤੁਸੀਂ ਦੇਖੋ ਕਿ ਵਾਇਨਾਡ ਜਿਹੜੀ ਆ ਉਹ ਵੀ ਗਾਂਧੀ ਪਰਿਵਾਰ ਦੀ ਸੀਟ ਹੀ ਹੈ, ਇੱਕ ਤਰ੍ਹਾਂ ਨਾਲ ਕਾਂਗਰਸ ਦੀ ਸੁਰੱਖਿਅਤ ਸੀਟ ਆ। ਤਾਂ ਹੁਣ ਉਹਨਾਂ ਨੇ ਉੱਥੋਂ ਪ੍ਰਿਯੰਕਾ ਗਾਂਧੀ ਨੂੰ ਜਿਤਾ ਲੈਣਾ ਬੜਾ ਈਜ਼ੀਲੀ। ਤੇ ਇਹਦਾ ਮਤਲਬ ਹੈ ਕਿ ਦੋਵੇਂ ਭੈਣ ਭਰਾ ਉੱਥੇ ਹੋਣਗੇ ਤੇ ਦੋਨਾਂ ਭੈਣ ਭਰਾਵਾਂ ਨੇ ਹੀ ਕਾਂਗਰਸ ਨੂੰ, ਤੁਸੀਂ ਵੇਖ ਲਓ ਕਿ 50-52 ਸੀਟਾਂ ਤੋਂ ਚੁੱਕ ਕੇ 100 ਤੇ ਮਾਰਿਆ। ਤੇ ਉਹ ਜਿਸ ਤਰ੍ਹਾਂ ਘੇਰ ਰਹੇ ਨੇ, ਆਪਾਂ ਜੇ ਅੱਗੇ ਵੀ ਗੱਲ ਕੀਤੀ ਆ ਕਿ ਉਹਨਾਂ ਦੇ ਸਾਰੇ ਪੈਂਤੜੇ ਦੇਖੀਏ ਤਾਂ ਬਹੁਤ ਸੋਚ ਸਮਝ ਕੇ ਰਾਹੁਲ ਗਾਂਧੀ ਨੂੰ ਘੇਰ ਰਹੇ ਆ। ਤਾਂ ਪਹਿਲੀ ਵਾਰ ਹੋਏਗਾ ਕਿ ਪ੍ਰਿਯੰਕਾ ਗਾਂਧੀ ਵੀ ਸਦਨ ਚ ਹੋਏਗੀ, ਰਾਹੁਲ ਗਾਂਧੀ ਵੀ ਸਦਨ ਚ ਹੋਏਗਾ। 2 ਇਧਰੋਂ ਹਮ 2 ਹਮਾਰੇ 2, ਉਧਰੋਂ ਵੀ ਗੁਜਰਾਤ ਵਾਲੇ ਵੀ 2, ਉਹ ਵੀ ਭਾਈ ਆ ਨਾ, ਭਾਈ ਲੋਕ ਆ। ਤੇ ਇਧਰੋਂ ਵੀ ਕਹਿ ਲਓ ਕਿ ਭੈਣ ਭਰਾ, ਤਾਂ ਪੂਰਾ ਉੱਥੇ ਇੱਟ ਖੜਕਾ ਵੇਖਣ ਨੂੰ ਮਿਲੇਗਾ। ਤਾਂ ਵਾਇਨਾਡ ਜਿਹੜੀ ਆ, ਮੇਰਾ ਮੰਨਣਾ ਹੈ ਕਿ ਇੱਕ ਰਸਮੀ ਹੈ, ਜਿੱਤ ਜਾਊਗੀ ਪ੍ਰਿਯੰਕਾ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਗੱਲਬਾਤ ਕਰਾਂਗੇ ਨਿਖਿਲ ਗੁਪਤਾ ਦੀ ਜਿਹੜੀ ਕੋਰਟ ਦੀ ਪੇਸ਼ੀ ਹੋਈ ਹੈ, ਉਸ ਬਾਬਤ ਤੁਸੀਂ ਪੰਜਾਬੀ USA ਦੇ ਉੱਤੇ ਇੱਕ ਰਿਪੋਰਟ ਸੁਣੋਗੇ। ਕੋਰਟ ਦੀ ਪੇਸ਼ੀ ਦੇ ਦੌਰਾਨ ਕੀ ਕੁਝ ਵਾਪਰਿਆ, ਕੀ ਉੱਥੇ ਹੋਇਆ, ਨਿਖਿਲ ਗੁਪਤੇ ਨੇ ਕੀ ਕੁਝ ਡਿਮਾਂਡਾਂ ਕੀਤੀਆਂ ਨੇ, ਇਹਦੇ ਬਾਬਤ ਪੰਜਾਬੀ USA ਤੇ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਹੈ, ਸਭ ਤੋਂ ਪਹਿਲਾਂ ਐਕਸਕਲੂਸਿਵ ਜਾਣਕਾਰੀ ਜਿਹੜੀ ਹੈ ਉਹ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨਵੀਰ ਸਿੰਘ ਹੋਰਾਂ ਨੇ ਪਾਈ ਸੀਗੀ। ਤੇ ਉਹ ਰਿਪੋਰਟ ਵੀ ਜਿਹੜੀ ਹੈ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ, Facebook ਤੇ ਜਾ ਕੇ ਵੀ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਉਸ ਰਿਪੋਰਟ ਦੇ ਵਿੱਚ ਇਹ ਗੱਲ ਦੱਸਦੀ ਸੀਗੀ ਕਿ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਉਸ ਤੋਂ ਬਾਅਦ ਕੋਰਟ ਦੀ ਪੇਸ਼ੀ ਦੇ ਵਿੱਚ ਕੀ ਕੁਝ ਵਾਪਰਿਆ, ਉੱਥੇ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਨੇ, ਇਸ ਬਾਬਤ ਬੜੀ ਡਿਟੇਲ ਰਿਪੋਰਟ ਰਾਜਕਰਨਵੀਰ ਸਿੰਘ ਲੈ ਕੇ ਆਏ ਨੇ। ਉਹ ਤੁਸੀਂ ਸੁਣੋਗੇ ਬ੍ਰੇਕ ਤੋਂ ਬਾਅਦ। ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁਰਜੋਤ ਸਿੰਘ ਹੋਰਾਂ ਦੇ ਨਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।